ਪ੍ਰਸ਼ਾਸਨ ਦੇ ਵੱਲੋਂ ਜਿਹੜੇ ਬੈਰੀਕੇਡ ਉਹਨਾਂ ਨੇ ਖੁਦ ਹੀ ਵੈਲਡਿੰਗ ਕਰਕੇ ਲਗਾਏ ਹੋਏ ਸੀ ਉਹਨਾਂ ਨੂੰ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਹ ਹਾਈ ਕੋਰਟ ਦੇ ਆਰਡਰ ਨੇ, ਨਾ ਤਾਂ ਇੱਥੇ ਭਗਵੰਤ ਮਾਨ ਕਰ ਸਕਦਾ, ਨਾ ਹੀ ਮੋਦੀ। ਇਹ ਕੋਰਟ ਦੇ ਆਰਡਰ ਨੇ। ਤਕਰੀਬਨ 2 ਮਹੀਨਿਆਂ ਤੋਂ ਲਗਾਤਾਰ ਜਿਹੜੀ ਹੈਗੇ ਹਾਈ ਕੋਰਟ ਦੇ ਵਿੱਚ ਜਦੋਂ ਜਹਿਦ ਚੱਲ ਰਹੀ ਹੈ, ਉਹਨਾਂ ਨੇ ਪੰਜਾਬ ਪੁਲਿਸ ਨੂੰ ਵੀ ਕਿਹਾ ਕਿ ਤੁਸੀਂ ਇਹ ਜਿਹੜਾ ਰਾਹ ਖਿਲਾਓ। ਪਿਛਲੀ 17 ਤਰੀਕ ਨੂੰ ਜੱਜ ਨੇ ਕਹਿ ਦਿੱਤਾ ਵੀ ਆਉਣ ਵਾਲੀ 5 ਤਰੀਕ ਨੂੰ ਜ਼ਿਆਦਾ ਇਸ ਦਾ ਕੋਈ ਹੱਲ ਨਹੀਂ। ਫਿਰ ਨਾ ਪੰਜਾਬ ਸਰਕਾਰ ਨਾ ਚੰਡੀਗੜ੍ਹ ਪੁਲਿਸ ਇਹਨਾਂ ਨੂੰ ਪ੍ਰਸ਼ਾਸਨ ਨੂੰ ਨਹੀਂ ਕਹਿਣਾ, ਬਾਹਰੋਂ ਲਿਆ ਕੇ BSF ਜਾਂ CRP ਨੂੰ ਜਿਹੜਾ ਹੈਗਾ ਬਲ ਪ੍ਰਯੋਗ ਕਰਾਇਆ ਜਾਊਗਾ। ਉਹਨਾਂ ਨੂੰ ਆਰਡਰ ਦਿੱਤੇ ਜਾਣਗੇ ਚੁਕਵਾਉਣ ਦੇ, ਮੋਰਚਾ ਚੁਕਾਉਣ ਦੇ ਹੀ। ਅਸੀਂ ਬੰਦੀ ਸਿੰਘ ਰਿਹਾਈ ਵਾਸਤੇ ਮੋਰਚਾ ਲਾਇਆ, ਨਾ ਕਿ ਹੋਰ ਦੂਜਿਆਂ ਨੂੰ ਬੰਦੀ ਬਣਾਉਣ ਵਾਸਤੇ। ਜੇ ਟਕਰਾਅ ਦੀ ਸਥਿਤੀ ਹੁੰਦੀ ਆ ਫਿਰ ਤਾਂ ਬਹੁਤ ਕੁਝ ਹੋ ਸਕਦਾ। ਕੋਟਕਪੂਰੇ ਨਹੀਂ ਹੋਇਆ ਅੱਜ ਤੱਕ, ਉਹਦਾ ਸਾਨੂੰ ਉਹਦੇ ਇਨਸਾਫ ਲੈਣ ਵਾਸਤੇ ਇੱਥੇ ਬੈਠੇ ਹਾਂ। ਕੋਟਕਪੂਰੇ ਦਾ ਲੈਵਲ ਕਲਾਮ ਅਜੇ ਤੱਕ ਨਹੀਂ ਉਹ ਹੱਲ ਹੋਇਆ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਧਰਮੀ ਪਿਤਾ ਨੇ ਬਾਬੂ ਗੁਰਚਰਨ ਸਿੰਘ, ਤਾਂ ਉਹਨਾਂ ਦੇ ਵੱਲੋਂ ਜਿਹੜਾ ਸੀ ਇੱਕ ਸਾਈਨ ਕੀਤੇ ਗਏ ਸੀ ਕੱਲ੍ਹ ਦੇ ਦਰਮਿਆਨ, ਜਿਹੜਾ ਅਸੀਂ ਇੱਕ ਪਾਸੇ ਦਾ ਰਸਤਾ ਉਹਨੂੰ ਖੁਲਵਾ ਦਾਂਗੇ, ਤੇ ਅੱਜ ਉਹ ਇਨਕਾਰੀ ਹੁੰਦੇ ਨਜ਼ਰ ਆ ਰਹੇ। ਅਮਨ ਸ਼ਾਂਤੀ ਦੇ ਨਾਲ ਜੇ ਰਾਹ ਦੇਣ ਨਾਲ ਮੋਰਚਾ ਸਾਡਾ ਕਾਮਯਾਬ ਰਹਿੰਦਾ, ਬਣਿਆ ਰਹਿੰਦਾ, ਤਾਂ ਸਾਨੂੰ ਰਾਹ ਦੇ ਦੇਣਾ ਚਾਹੀਦਾ। ਅਸੀਂ ਰਾਹ ਬੰਦ ਨਹੀਂ ਕੀਤਾ, ਚੰਡੀਗੜ੍ਹ ਪ੍ਰਸ਼ਾਸਨ ਨੇ ਬੰਦ ਕੀਤਾ। ਚੰਡੀਗੜ੍ਹ ਪ੍ਰਸ਼ਾਸਨ ਖੋਲ੍ਹਦੇ ਸਾਨੂੰ ਕੋਈ ਇਤਰਾਜ਼ ਨਹੀਂ। TV84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ। ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚਾ ਕਈ ਮਹੀਨਿਆਂ ਤੋਂ ਨਿਰੰਤਰ ਚੰਡੀਗੜ੍ਹ ਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਚੱਲਦਾ ਨਜ਼ਰ ਆ ਰਿਹਾ ਹੈ। ਤਾਂ ਇਸੇ ਨੂੰ ਲੈ ਕੇ ਦੇਖਿਆ ਜਾਵੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੋਰਟ ਦੇ ਹੁਕਮਾਂ ਤੋਂ ਬਾਅਦ ਕਿਤੇ ਨਾ ਕਿਤੇ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇ ਕੁਝ ਸਮਾਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਬੈਰੀਕੇਡ ਪੱਕੇ ਤੌਰ ਤੇ ਵੈਲਡਿੰਗ ਕਰਕੇ ਲਗਾਏ ਹੋਏ ਸੀ, ਉਹਨਾਂ ਬੈਰੀਕੇਡਾਂ ਦੀ ਵੈਲਡਿੰਗ ਤੋੜੀ ਜਾ ਰਹੀ ਹੈ ਔਰ ਉਹਨਾਂ ਨੂੰ ਸਾਈਡ ਤੇ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਇਸੇ ਦੇ ਮੱਦੇਨਜ਼ਰ ਇੱਕ ਧਿਰ ਅਜਿਹੀ ਵੀ ਇਸ ਮੋਰਚੇ ਦੇ ਵਿੱਚ ਜਿਹੜੀ ਕਹਿੰਦੀ ਹੈ ਕਿ ਬੈਰੀਕੇਡਾਂ ਨੂੰ ਨਹੀਂ ਹਟਾਇਆ ਜਾਣਾ ਚਾਹੀਦਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੋਰਚੇ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੁੰਦੀ ਹੈ ਤੇ ਤਾਲਮੇਲ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਮਤਾ ਵਿਚਾਰਿਆ ਜਾਂਦਾ ਹੈ, ਖਾਸ ਕਰ ਬਹੁਤ ਧਿਰਾਂ ਨੂੰ ਲੈ ਕੇ, ਕਿ ਜਿਹੜਾ ਇੱਕ ਪਾਸੇ ਦਾ ਰਸਤਾ ਖੁਲਵਾ ਦੇਣਾ ਚਾਹੀਦਾ ਹੈ। ਜਿਸ ਤਰੀਕੇ ਦਾ ਕੋਰਟ ਦਾ ਰੁਖ ਹੈ, ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਆਉਣ ਵਾਲੇ ਸਮੀਕਰਨਾਂ ਦੇ ਬਾਬਤ ਵੀ ਗੱਲਬਾਤ ਕਰਨ ਦਾ ਯਤਨ ਕਰਾਂਗੇ। ਤਾਂ ਨਿਹੰਗ ਸਿੰਘ ਜਥੇਬੰਦੀ ਤੋਂ ਅਰਬਾਂ ਖਰਬਾਂ ਦਲ ਤੋਂ ਪਹਿਲੇ ਦਿਨ ਤੋਂ ਇਸ ਜਗ੍ਹਾ ਦੇ ਉੱਪਰ ਪੱਕੇ ਤੌਰ ਤੇ ਬੈਠੇ ਹੋਏ ਬਾਬਾ ਰਾਜਾ ਰਾਜ ਸਿੰਘ ਨੇ ਮੇਰੇ ਨਾਲ, ਜਥੇਦਾਰ ਬਾਬਾ ਰਾਜਾ ਰਾਜ ਸਿੰਘ ਦੇ ਨਾਲ ਗੱਲਬਾਤ ਕਰ ਲੈਣੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਬੈਰੀਕੇਡ ਉਹਨਾਂ ਨੇ ਖੁਦ ਹੀ ਵੈਲਡਿੰਗ ਕਰਕੇ ਲਗਾਏ ਹੋਏ ਸੀ ਉਹਨਾਂ ਨੂੰ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਸਮੁੱਚੇ ਸਮੀਕਰਨ ਦੇ ਮੱਦੇਨਜ਼ਰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜੀ ਸਾਰੇ ਪੱਖਾਂ ਨੂੰ? ਦੇਖੋ, 7 ਤਰੀਕ ਤੋਂ ਲੈ ਕੇ ਹੁਣ ਤੱਕ 8 ਮਹੀਨਿਆਂ ਦਾ ਸਮਾਂ ਬਣ ਗਿਆ। 7 ਤਰੀਕ ਨੂੰ 9 ਮਹੀਨਾ ਲੱਗ ਜੂਗਾ। ਇਹਦੇ ਵਿੱਚ ਉਸ ਟਾਈਮ ਵੀ ਮੋਰਚੇ ਨੂੰ ਸਰਕਾਰ ਵੱਲੋਂ ਚੁਕਾਉਣ ਦੀਆਂ ਗੱਲਾਂ ਕਰੀਆਂ, ਸਾਡੇ ਉੱਤੇ ਪ੍ਰੈਸ਼ਰ ਪਾਇਆ ਗਿਆ, ਅਸੀਂ ਨਹੀਂ ਹਿੱਲੇ। ਉਸ ਵੇਲੇ ਜਿਹੜੀ ਪੰਜਾਬ ਸਰਕਾਰ ਉਹਨੇ ਜ਼ੋਰ ਲਾਇਆ ਸੀ। ਜਿਹੜੀ ਹੁਣ ਸਥਿਤੀ ਆ, ਹੁਣ ਕੋਰਟ ਦੀ ਆ। ਕਿਸੇ ਨੇ ਇੱਥੇ ਪਟੀਸ਼ਨ ਪਾਤੀ ਵੀ ਮੈਨੂੰ ਅਪੰਗ ਵਿਅਕਤੀਆਂ ਜਾਣ ਆਉਣ ਦਾ ਔਖਾ, ਇਹ ਰਾਹ ਖੋਲ੍ਹਿਆ ਜਾਵੇ। ਤਕਰੀਬਨ 2 ਮਹੀਨਿਆਂ ਤੋਂ ਲਗਾਤਾਰ ਜਿਹੜੀ ਹੈਗੇ ਹਾਈ ਕੋਰਟ ਦੇ ਵਿੱਚ ਜਦੋਂ ਜਹਿਦ ਚੱਲ ਰਹੀ ਹੈ, ਉਹਨਾਂ ਨੇ ਪੰਜਾਬ ਪੁਲਿਸ ਨੂੰ ਵੀ ਕਿਹਾ ਵੀ ਤੁਸੀਂ ਇਹ ਜਿਹੜਾ ਰਾਹ ਖਿਲਾਓ। ਤੇ ਕੋਈ ਅੱਜ ਇਹਦਾ ਹੱਲ ਨਹੀਂ ਨਿਕਲਿਆ। ਫਿਰ ਹਾਰ ਕੇ ਪਿਛਲੀ 17 ਤਰੀਕ ਨੂੰ ਜੱਜ ਨੇ ਕਹਿ ਦਿੱਤਾ ਵੀ ਆਉਣ ਵਾਲੀ 5 ਤਰੀਕ ਨੂੰ ਜ਼ਿਆਦਾ ਇਸ ਦਾ ਕੋਈ ਹੱਲ ਨਹੀਂ। ਫਿਰ ਨਾ ਪੰਜਾਬ ਸਰਕਾਰ ਨਾ ਚੰਡੀਗੜ੍ਹ ਪੁਲਿਸ ਇਹਨਾਂ ਨੂੰ ਪ੍ਰਸ਼ਾਸਨ ਨੂੰ ਨਹੀਂ ਕਹਿਣਾ, ਬਾਹਰੋਂ ਲਿਆ ਕੇ BSF ਜਾਂ CRP ਨੂੰ ਜਿਹੜਾ ਹੈਗਾ ਬਲ ਪ੍ਰਯੋਗ ਕਰਾਇਆ ਜਾਊਗਾ। ਉਹਨਾਂ ਨੂੰ ਆਰਡਰ ਦਿੱਤੇ ਜਾਣਗੇ ਚੁਕਵਾਉਣ ਦੇ, ਮੋਰਚਾ ਚੁਕਾਉਣ ਦੇ ਹੀ, IPS ਚੌਂਕ ਖਾਲੀ ਕਰਾਉਣ ਦੇ, ਜਾਂ ਇਹਨਾਂ ਨੇ ਕਹਿੰਦੇ ਵੀ ਇਹਨਾਂ ਨੂੰ ਕਿਤੇ ਹੋਰ ਬਿਠਾ ਦਿਓ। ਗੱਲਾਂ ਚੱਲੀਆਂ ਸੀਗੀਆਂ ਚੱਪੜ ਚਿੜੀ ਦੀਆਂ ਵੀ ਹੋਰ ਕਿਤੇ ਵੀ ਇਹਨਾਂ ਨੂੰ ਸ਼ਿਫਟ ਕਰੋ। ਦੇਖੋ, ਹੁਣ ਟਕਰਾਅ ਦੀ ਸਥਿਤੀ ਕੱਲ੍ਹ ਨੂੰ 5 ਤਰੀਕ ਆ। ਜੇ ਕੋਈ ਹੱਲ ਨਾ ਨਿਕਲਿਆ, ਟਕਰਾਅ ਹੋ ਸਕਦਾ। ਅਸੀਂ ਨਹੀਂ ਚਾਹੁੰਦੇ ਵੀ ਕੋਈ ਟਕਰਾਅ ਹੋਵੇ। ਜੇ ਟਕਰਾਅ ਹੁੰਦਾ ਉਹਦੇ ਨਾਲ ਸਾਡਾ ਨੁਕਸਾਨ ਆ, ਕਿਉਂਕਿ ਇਹ ਹਾਈ ਕੋਰਟ ਦੇ ਆਰਡਰ ਨੇ,
ਨਾ ਤਾਂ ਇੱਥੇ ਭਗਵੰਤ ਮਾਨ ਕਰ ਸਕਦਾ, ਨਾ ਹੀ ਮੋਦੀ। ਇਹ ਕੋਰਟ ਦੇ ਆਰਡਰ ਨੇ ਤੇ ਇਹਨੂੰ ਹੱਲ ਜਿਹੜਾ ਹੈਗਾ ਇਹ ਕੱਢਣਾ ਚਾਹੀਦਾ। ਜੇ ਉਹਨੇ ਪਟੀਸ਼ਨ ਪਾਈ ਆ, ਉਹਨੇ ਪਟੀਸ਼ਨ ਮੋਰਚਾ ਚੁਕਾਉਣ ਦੀ ਨਹੀਂ ਪਾਈ, ਮੋਰਚਾ ਰਾਗ ਲੈਣ ਦੀ ਪਾਈ ਆ। ਜੇ ਮੋਰਚਾ ਇੱਥੇ ਟਿਕਿਆ ਰਹਿੰਦਾ, ਲੰਬਾ ਚੱਲਦਾ, ਬਿਨਾਂ ਕਿਸੇ ਟਕਰਾਅ ਤੋਂ, ਫਿਰ ਜਿਹੜਾ ਹੈਗਾ ਵਿਚਾਲਾ ਰਾਹ ਇਹੀ ਆ ਵੀ ਸਾਨੂੰ ਜਿਹੜਾ ਹੈਗਾ ਜਿਹੜਾ ਰਸਤੇ ਦਾ ਹੱਲ ਕਰਨਾ ਚਾਹੀਦਾ। ਜੇ ਪ੍ਰਸ਼ਾਸਨ ਕਹਿੰਦਾ ਰਸਤਾ ਖੋਲ੍ਹ ਦਿਓ, ਜੇ ਰਸਤਾ ਦੇਣ ਦੇ ਨਾਲ ਮੋਰਚਾ ਬਚਦਾ, ਬਹੁਤ ਵੱਡੀ ਪ੍ਰਾਪਤੀ ਆ। ਜੇ ਹੁਣ ਇਹਨੇ ਕੱਲ੍ਹ ਨੂੰ ਕਹਿਤਾ ਵੀ ਬਲ ਪ੍ਰਯੋਗ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਥੇ ਸੁਭਾਏਵਾਨ ਨੇ, ਜੇ ਟਕਰਾਅ ਸਥਿਤੀ ਹੁੰਦੀ ਆ ਫਿਰ ਤਾਂ ਬਹੁਤ ਕੁਝ ਹੋ ਸਕਦਾ। ਕੋਟਕਪੂਰੇ ਨਹੀਂ ਹੋਇਆ ਉੱਥੇ ਅੱਜ ਤੱਕ, ਉਹਦਾ ਕੋਈ ਸਾਨੂੰ ਉਹਦੇ ਇਨਸਾਫ ਲੈਣ ਵਾਸਤੇ ਇੱਥੇ ਬੈਠੇ ਹਾਂ ਕੋਟਕਪੂਰੇ ਦਾ, ਬਹਿਬਲ ਕਲਾਂ ਦਾ, ਅਜੇ ਤੱਕ ਨਹੀਂ ਉਹ ਹੱਲ ਹੋਇਆ। ਇਸ ਕਰਕੇ ਜੇ ਟਕਰਾਅ ਹੁੰਦਾ, ਅਸੀਂ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ। ਅਸੀਂ ਕਹਿੰਦੇ ਹਾਂ ਵੀ ਬੰਦੀ ਸਿੰਘ ਰਿਹਾ ਹੋਣ। ਅਸੀਂ ਬੰਦੀ ਸਿੰਘ ਰਿਹਾਈ ਵਾਸਤੇ ਮੋਰਚਾ ਲਾਇਆ, ਨਾ ਕਿ ਹੋਰ ਦੂਜਿਆਂ ਨੂੰ ਬੰਦੀ ਬਣਾਉਣ ਵਾਸਤੇ। ਇਸ ਕਰਕੇ ਸਾਨੂੰ ਅਮਨ ਸ਼ਾਂਤੀ ਦੇ ਨਾਲ ਜਿਹੜਾ ਵਿਚਲਾ ਰਾਹ ਉਹ ਕੱਢ ਲੈਣਾ ਚਾਹੀਦਾ, ਟਕਰਾਅ ਦੇ ਵਿੱਚ ਨਹੀਂ। ਬਾਬਾ ਜੀ, ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਪੁਲਿਸ ਆਫੀਸਰ ਨੇ ਜਾਂ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਨੇ, ਉਹਨਾਂ ਨੂੰ ਮੀਡੀਆ ਦੇ ਵੱਲੋਂ ਵੀ ਸਵਾਲ ਕੀਤੇ ਗਏ ਔਰ ਸਵਾਲਾਂ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਮੋਰਚੇ ਨੂੰ ਜਿਹੜਾ ਇੱਕ ਰਸਤਾ ਕਿਉਂ ਖੁਲਵਾਇਆ ਜਾ ਰਿਹਾ ਹੈ, ਤੇ ਦੂਜੇ ਪਾਸੇ ਪ੍ਰਸ਼ਾਸਨ ਨੇ ਜਾਂ ਮੁੱਖ ਅਧਿਕਾਰੀਆਂ ਨੇ ਤਰਕ ਦਿੱਤਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਧਰਮੀ ਪਿਤਾ ਨੇ ਬਾਬੂ ਗੁਰਚਰਨ ਸਿੰਘ, ਤਾਂ ਉਹਨਾਂ ਦੇ ਵੱਲੋਂ ਜਿਹੜਾ ਸੀ ਇੱਕ ਸਾਈਨ ਕੀਤੇ ਗਏ ਸੀ ਕੱਲ੍ਹ ਦੇ ਦਰਮਿਆਨ, ਜਿਹੜਾ ਅਸੀਂ ਇੱਕ ਪਾਸੇ ਦਾ ਰਸਤਾ ਉਹਨੂੰ ਖੁਲਵਾ ਦਾਂਗੇ, ਤੇ ਅੱਜ ਉਹ ਇਨਕਾਰੀ ਹੁੰਦੇ ਨਜ਼ਰ ਆ ਰਹੇ ਆ। ਦੇਖੋ, ਪਹਿਲਾਂ ਸਾਡੀ 29 ਤਰੀਕ ਨੂੰ ਤਾਲਮੇਲ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਸੀਗੀ ਸੋਹਾਣਾ ਸਾਹਿਬ, ਉਹਦੇ ਵਿੱਚ ਜਿਹੜੇ ਮੀਟਿੰਗ ਦਾ ਮਤਲਬ ਹੁੰਦਾ ਵੀ ਉਹਦੇ ਵਿੱਚ ਆਪਸੀ ਸਹਿਮਤੀ ਬਣਨੀ। ਪਹਿਲਾਂ ਮੀਟਿੰਗ ਦੇ ਵਿੱਚ ਜਿਹੜੇ 5-7 ਆਗੂ ਬੋਲੇ, ਉਹ ਸਾਰੇ ਕਹਿੰਦੇ ਸੀ ਵੀ ਇਹ ਰਸਤਾ ਨਹੀਂ ਖੋਲ੍ਹਣਾ ਚਾਹੀਦਾ। ਉਸ ਤੋਂ ਬਾਅਦ ਫਿਰ ਜਦੋਂ ਵਕੀਲ ਚਾਹ ਸਾਹਿਬ ਬੋਲੇ, ਉਹਨਾਂ ਨੇ ਦੱਸਿਆ ਸਾਰੀ ਸਥਿਤੀ ਦੱਸੀ ਕੋਰਟ ਦੀ, ਅਤੇ ਫਿਰ ਜਿਹੜੇ ਕਿਸਾਨ ਆਗੂ ਵੀ ਬੈਠੇ ਸੀ ਉਹਨਾਂ ਨੇ ਕਹਿ ਤਾ ਵੀ ਬਿਲਕੁਲ ਅਸੀਂ ਤੁਹਾਡੇ ਨਾਲ ਸਹਿਮਤ ਹਾਂ। ਪਾਲ ਸਿੰਘ ਫਰਾਂਸ ਜਿਹੜੇ ਕਨਵੀਨਰ ਨੇ, ਉਹਨਾਂ ਨੇ ਵੀ ਸਹਿਮਤੀ ਪ੍ਰਗਟਾ ਦਿੱਤੀ। ਸਾਰਿਆਂ ਨੇ ਤਕਰੀਬਨ ਸਹਿਮਤੀ ਪ੍ਰਗਟਾਈ ਗਈ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਇਹ ਹੋਇਆ ਗੱਲ ਵੀ ਜੇ ਪ੍ਰਸ਼ਾਸਨ ਸਾਡੀਆਂ ਕੁਝ ਮੰਗਾਂ ਮੰਨਦਾ, ਸ਼ਰਤਾਂ ਮੰਨਦਾ, ਤੇ ਆਪਣੀ ਸਹਿਮਤੀ ਬਣ ਸਕਦੀ ਆ। ਕੱਲ੍ਹ ਜਿਹੜੀ ਫਿਰ ਇਹ ਗਏ ਨੇ ਵਕੀਲ ਸਾਹਿਬ ਹੋਣੀ ਨਾਲ, ਚਾਲ ਦਲਸ਼ੇਰ ਸਿੰਘ, ਗੁਰਸ਼ਰਨ ਸਿੰਘ ਬਾਪੂ ਜੀ ਜਾਂ ਹੋਰ 1-2, ਉੱਥੇ ਜਿਹੜੀ ਇਹ ਕੋਈ ਪਰਚਾ ਲੈ ਕੇ ਗਏ ਨੇ ਜਿਨ੍ਹਾਂ ਦੇ, ਤੇ ਇਹਨਾਂ ਨੇ 4 ਜਿਹੜਾ ਉਹਨਾਂ ਨੂੰ ਮੰਗਾਂ ਦਿੱਤੀਆਂ ਵੀ ਸਾਡੀਆਂ ਆਹ ਹੱਲ ਕਰੋ। ਉਹਨਾਂ ਨੇ ਸਹਿਮਤੀ ਬਣ ਗਈ, ਉੱਥੇ ਪ੍ਰਸ਼ਾਸਨ ਦੇ ਵੀ ਉਹਦੇ ਉੱਤੇ ਸਾਈਨ ਹੋਏ ਨੇ, ਅਤੇ ਜਿਹੜੀ ਇੱਥੋਂ ਕਮੇਟੀ ਗਈ ਵਕੀਲ ਸਾਹਿਬ, ਉਹਨਾਂ ਨੇ ਵੀ ਸਾਈਨ ਕੀਤੇ ਨੇ, ਬਾਪੂ ਜੀ ਵੀ ਸਾਈਨ ਉੱਥੇ ਕਰਕੇ ਆਏ ਨੇ। ਇਹ ਤਾਂ ਹੁਣ ਕੱਲ੍ਹ ਇਹਨਾਂ ਨੇ ਦੇਖਣਾ ਸੀ ਨਾ। ਅਤੇ ਜੇ ਸਹਿਮਤੀ ਬਣੀ ਗਈ ਆ, ਜੇ ਉਹ ਜਿਹੜਾ ਕੁਛ ਲਿਖ ਕੇ ਦਿੱਤਾ ਉਹਨਾਂ ਨੇ, ਕੋਈ ਗੱਲ ਨਹੀਂ। ਜੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਸ਼ਾਂਤੀ ਦੇ ਵਿੱਚ ਰਹਿ ਕੇ, ਅਮਨ ਸ਼ਾਂਤੀ ਦੇ ਨਾਲ ਜੇ ਰਾਹ ਦੇਣ ਨਾਲ ਮੋਰਚਾ ਸਾਡਾ ਕਾਮਯਾਬ ਰਹਿੰਦਾ, ਬਣਿਆ ਰਹਿੰਦਾ, ਤਾਂ ਸਾਨੂੰ ਰਾਹ ਦੇ ਦੇਣਾ ਚਾਹੀਦਾ। ਇਹ ਤੇ ਆਨਾਕਾਨੀ ਨਹੀਂ ਕਰਨੀ ਚਾਹੀਦੀ। ਨਾਲੇ ਹੋਰ ਅਸੀਂ ਰਾਹ ਬੰਦ ਨਹੀਂ ਕੀਤਾ, ਚੰਡੀਗੜ੍ਹ ਪ੍ਰਸ਼ਾਸਨ ਨੇ ਬੰਦ ਕੀਤਾ। ਚੰਡੀਗੜ੍ਹ ਪ੍ਰਸ਼ਾਸਨ ਖੋਲ੍ਹਦੇ, ਸਾਨੂੰ ਕੋਈ ਇਤਰਾਜ਼ ਨਹੀਂ, ਮੋਰਚਾ ਬਣਿਆ ਰਹੇ। ਅਸੀਂ ਬੰਦੀ ਸਿੰਘ ਰਿਹਾ ਕਰਾਉਣੇ ਆ, ਨਾ ਕਿ ਹੋਰ ਬੰਦੀ ਬਣਾਉਣੇ ਆ। ਬਾਪੂ ਜੀ, ਆਪਣਾ ਬਾਬਾ ਜੀ, ਇਹਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦਾ ਇੱਕ ਪਾਸੇ ਪ੍ਰਕਾਸ਼ ਹੈ, ਜੇ ਰਸਤਾ ਖੁੱਲ੍ਹਦਾ ਫਿਰ ਸਤਿਕਾਰ ਉਸੇ ਤਰ੍ਹਾਂ ਬਹਾਲ ਰਹੇਗਾ ਜੀ। ਦੇਖੋ, ਗੁਰੂ ਸਾਹਿਬ ਦੂਸਰੇ ਪਾਸੇ ਬਿਰਾਜਮਾਨ ਨੇ, ਉਹਦੇ ਉੱਤੇ ਅਸੀਂ ਇਹ ਨਹੀਂ ਕਹਿੰਦੇ ਵੀ ਉਹਨੂੰ ਵੀ ਖੋਲ੍ਹੋ, ਉਹ ਨਹੀਂ ਖੋਲ੍ਹਣਾ। ਉਹ ਤਾਂ ਜਿੱਥੇ ਪ੍ਰਕਾਸ਼ ਹੈਗੇ ਨੇ, ਉਹਨਾਂ ਦਾ ਕੋਈ ਉਹ ਨਹੀਂ ਹੈਗਾ ਵੀ ਨਰਾਦਰ ਹੋਊਗਾ। ਉਹ ਸਟੇਜ ਵੀ ਚੱਲੂ ਉਸੇ ਤਰ੍ਹਾਂ, ਨਿਤਨੇਮ ਵੀ ਹੋਊਗਾ, ਮੋਰਚਾ ਵੀ ਉਸੇ ਤਰ੍ਹਾਂ ਹੀ ਚੱਲੂਗਾ। ਅਤੇ ਅਸੀਂ ਜਿੱਥੇ ਹੁਣ ਉਹ ਪਰਲੇ ਪਾਸੇ ਨੂੰ ਜਿਹੜਾ ਜੱਥਾ ਜਾਂਦਾ ਸ਼੍ਰੋਮਣੀ ਆਪਣੇ ਇੱਥੋਂ ਦਰਬਾਰ ਸਾਹਿਬ 'ਚੋਂ ਸਟੇਜ ਤੋਂ ਤੁਰਦਾ 2 ਵਜੇ CM ਦੀ ਕੋਠੀ ਵੱਲ, ਉੱਧਰ ਨੂੰ ਜਾਂਦੇ, ਅਸੀਂ ਇੱਧਰ ਦੀ ਭੇਜ ਦਿਆ ਕਰਾਂਗੇ। ਜੇ ਰਾਹ ਖੁੱਲ੍ਹਦਾ ਸਾਨੂੰ ਵੀ ਸੌਖਾ ਹੋ ਜੂ ਨਾ। ਬਜ਼ੁਰਗ ਨੇ ਜਿਹੜੇ, ਉਹ 1-2 ਕਿਲੋਮੀਟਰ ਤੁਰ ਕੇ ਆਉਂਦੇ ਨੇ, 1-2 ਕਿਲੋਮੀਟਰ ਤੁਰ ਕੇ ਜਾਂਦੇ ਨੇ, ਅਤੇ ਫਿਰ ਅਸੀਂ ਇੱਥੋਂ ਦੀ ਭੇਜ ਦਿਆ ਕਰਾਂਗੇ, ਸਾਨੂੰ ਵੀ ਸੌਖਾ ਹੁੰਦਾ। ਦੇਖੋ, ਜਦੋਂ ਕਿਸਾਨੀ ਮੋਰਚਾ ਚੱਲਿਆ ਉਸ ਵੇਲੇ ਸੁਪਰੀਮ ਕੋਰਟ ਦੇ ਆਰਡਰ ਸੀਗੇ,
ਉਦੋਂ ਵੀ ਰਾਹ ਖੋਲ੍ਹੇ ਗਏ ਸੀ, ਅਸੀਂ ਉੱਥੇ ਮੌਜੂਦ ਸੀਗੇ। ਇੱਕ ਪਾਸੇ ਰਾਹ ਖੋਲ੍ਹਿਆ ਗਿਆ ਸੀਗਾ, 2 ਸੜਕਾਂ ਉੱਥੇ ਦੋ ਹੀ ਚੱਲਦੇ ਨੇ। ਅਤੇ ਜੇ ਹੁਣ ਉਹਨਾਂ ਨੇ ਕਹਿ ਤਾ ਵੀ ਸਾਰਾ ਕੁਝ ਚੁਕਾਓ, ਜੇ ਇੱਥੇ ਲਾਠੀ ਚਾਰਜ ਹੁੰਦਾ ਫਿਰ ਤਾਂ ਗੁਰੂ ਸਾਹਿਬ ਦੀ ਬੇਅਦਬੀ ਹੋ ਸਕਦੀ ਆ, ਟਕਰਾਅ ਹੋ ਸਕਦਾ। ਨਾ ਕਿ ਅਸੀਂ ਇੱਥੇ ਕੌਮ ਦਾ ਨੁਕਸਾਨ ਕਰਾਉਣਾ, ਨੌਜਵਾਨਾਂ ਦਾ ਨੁਕਸਾਨ ਕਰਾਉਣਾ। ਅਸੀਂ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਲੰਬਾ ਮੋਰਚਾ ਲਿਜਾਣ ਵਾਸਤੇ, ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਵਾਸਤੇ ਸਾਨੂੰ ਜਿਹੜਾ ਹੈਗਾ ਉਹ ਰਾਹ ਦੇ ਵਿੱਚ ਡਿੱਕਾ ਨਹੀਂ ਬਣਨਾ ਚਾਹੀਦਾ। ਕੋਰਟ ਦੇ ਜਿਹੜੇ ਆਰਡਰ ਨੇ ਉਹਨਾਂ ਨੂੰ ਸਜ਼ਾ 'ਤੇ ਮੰਨ ਕੇ ਜੱਜ ਸਾਹਿਬ ਨੂੰ, ਜਿਹੜੇ ਇੱਥੋਂ ਦੇ ਵਕੀਲ ਨੇ ਕੇਸ ਲੜਦੇ ਨੇ, ਉਹਨਾਂ ਨੂੰ ਕਹਿਣ ਵੀ ਹੁਣ ਅਸੀਂ ਤੁਹਾਡੀ ਗੱਲ ਮੰਨ ਲਈ ਆ, ਹੁਣ ਸਾਡੀ ਵੀ ਮੰਨੋ ਨਾ। ਅਸੀਂ ਇਕੱਲਾ ਰਾਹ ਕੀ ਖੋਲ੍ਹਣਾ, ਅਸੀਂ ਸਾਰਾ ਕੁਝ ਛੱਡ ਕੇ ਜਾਣ ਨੂੰ ਤਿਆਰ ਹਾਂ। ਅਸੀਂ ਸਾਡਾ ਕਿਹੜਾ ਇੱਥੇ ਉਹ ਕਰਿਆ ਹੋਇਆ, ਅਸੀਂ ਮਜਬੂਰੀ ਕਰਕੇ ਬੈਠੇ ਹਾਂ, ਸ਼ਾਂਤੀ ਦੇ ਵਿੱਚ ਬੈਠੇ ਹਾਂ। 8 ਮਹੀਨਿਆਂ ਦੇ ਵਿੱਚ ਕੋਈ ਐਸੀ ਤਕਰਾਰ ਨਹੀਂ ਹੋਈ ਜਿਹਦੇ ਨਾਲ ਕੋਈ ਇਹ ਨੁਕਸਾਨ ਹੋਇਆ ਹੋਵੇ। ਅਤੇ ਜਦੋਂ ਕੋਈ ਗੱਲਬਾਤ ਹੁੰਦੀ ਹੈ, ਜੇ ਟਕਰਾਅ ਹੁੰਦਾ, ਉਹਦੇ ਵਿੱਚ ਅਸੀਂ ਨੁਕਸਾਨ ਹੋਊਗਾ। ਇਸ ਕਰਕੇ ਨੁਕਸਾਨ ਨੂੰ ਟਾਲਣ ਵਾਸਤੇ ਅਸੀਂ ਕਹਿੰਦੇ ਵੀ ਇਹ ਜਿਹੜਾ ਹੈਗਾ ਵਿਚਲਾ ਰਾਹ ਉਹ ਬਣਾਉਣਾ ਚਾਹੀਦਾ। ਬਾਬਾ ਜੀ, ਇਹਦੇ ਵਿੱਚ ਸਵਾਲ ਹੈ, ਜੇ ਇੱਕ ਰਸਤਾ ਖੋਲ੍ਹ ਦਿੱਤਾ ਜਾਂਦਾ ਇੱਕ ਪਾਸੇ ਦਾ ਜਾਂ 2 ਪਾਸਿਆਂ ਦਾ, ਫਿਰ ਜਿਹੜਾ ਕੋਰਟ ਦੇ ਵੱਲੋਂ ਪ੍ਰਸ਼ਾਸਨ ਦੇ ਉੱਪਰ ਜਾਂ ਮੋਰਚੇ ਦੇ ਆਗੂਆਂ ਦੇ ਉੱਪਰ ਪ੍ਰੈਸ਼ਰ ਹੈ ਕਿ ਉਹ ਪ੍ਰੈਸ਼ਰ ਲੈਸ ਹੋ ਜਾਣਗੇ ਰਸਤਾ ਖੋਲ੍ਹਣ ਦੇ ਨਾਲ? ਉਹ ਤਾਂ ਹੈ ਹੀ। ਦੇਖੋ, ਕੋਰਟ ਦਾ ਇਹ ਜਿਹੜਾ ਹੈਗਾ ਆਰਡਰ ਆ ਨਾ, ਉਹਦੇ ਵਿੱਚ ਨਾ ਤਾਂ ਸਰਕਾਰਾਂ ਕੁਛ ਕਰ ਸਕਦੀਆਂ ਨੇ, ਨਾ ਪ੍ਰਸ਼ਾਸਨ। ਉਹਨਾਂ ਆਰਡਰ ਮੰਨਣਾ ਹੀ ਪੈਣਾ। ਇਸ ਕਰਕੇ ਸਾਨੂੰ ਜੇ ਰਾਹ ਖੋਲ੍ਹਦੇ, ਚੰਡੀਗੜ੍ਹ ਅਸੀਂ ਨਹੀਂ ਬੰਦ ਕਰਿਆ, ਚੰਡੀਗੜ੍ਹ ਪ੍ਰਸ਼ਾਸਨ ਨੇ ਕਰਿਆ ਜੇ ਆਰਡਰ, ਅਤੇ ਰਾਹ ਖੋਲ੍ਹਦੇ, ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਦੇਖੋ, ਅਸੀਂ ਨਾ ਮੋਰਚਾ ਇੱਥੋਂ ਤਬਦੀਲ ਕਰੀਏ, ਨਾ ਇਸੇ ਕਿਸੇ ਪਾਸੇ ਹੋਰ ਜਾਈਏ। ਮੋਰਚਾ ਇੱਥੇ ਹੀ ਲੱਗਿਆ ਰਹੂਗਾ ਉਹਨਾਂ ਚਿਰ ਅਸੀਂ ਬੈਠੇ ਹਾਂ, ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੁੰਦੇ। ਅਸੀਂ ਮੋਰਚੇ ਨੂੰ ਸਮਰਪਿਤ ਹਾਂ, ਨਾ ਕਿ ਅਸੀਂ ਮੋਰਚਾ ਖੰਡਾਉਣ ਵਾਸਤੇ ਜਾਂ ਮੋਰਚੇ ਨੂੰ ਖੁਰਦ-ਬੁਰਦ ਕਰਨ ਵਾਸਤੇ ਅਸੀਂ ਇੱਥੇ ਬੈਠੇ ਹਾਂ। ਅਸੀਂ ਪੰਥ ਦੀ ਸੇਵਾ ਕਰ ਰਹੇ ਹਾਂ। ਅਸੀਂ ਕਹਿੰਦੇ ਵੀ ਸਾਡੇ ਬੰਦੀ ਸਿੰਘ ਬਾਹਰ ਆਉਣ ਅਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਨੇ, ਉਹਨਾਂ ਦੇ ਦੋਸ਼ੀ ਨੇ ਉਹ ਅੰਦਰ ਹੋਣ, ਅਤੇ ਇਸ ਉੱਤੇ ਸਖਤ ਕਾਨੂੰਨ ਬਣੇ, ਅਤੇ ਬਾਈਬਲ ਕਾਂਡ, ਕੋਟਕਪੂਰਾ ਜਿਹੜੇ ਕਾਂਡ ਦੇ ਦੋਸ਼ੀ ਨੇ ਉਹਨਾਂ ਨੂੰ ਵੀ ਸਜ਼ਾਵਾਂ ਮਿਲਣ, ਉਹ ਵੀ ਜੇਲ੍ਹਾਂ ਜਾਣ। ਤਾਂ ਹੀ ਇੱਥੇ ਅਸੀਂ ਲਗਾਤਾਰ 9 ਮਹੀਨਿਆਂ ਤੋਂ ਡਟੇ ਹੋਏ ਹਾਂ। ਬਿਲਕੁਲ, ਬਾਬਾ ਰਾਜਾ ਰਾਜ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ, ਪ੍ਰਸ਼ਾਸਨ ਦੇ ਉੱਪਰ ਵੀ ਦਬਾਅ ਹੈ, ਔਰ ਮੋਰਚੇ ਦੇ ਆਗੂਆਂ ਦੇ ਨਾਲ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਦੀ ਗੱਲਬਾਤ ਹੁੰਦੀ ਹੈ। ਗੱਲਬਾਤ ਕਿਸੇ ਸਿਰੇ ਨਹੀਂ ਲੱਗ ਰਹੀ। ਜੇ ਰਸਤਾ ਖੁੱਲ੍ਹਦਾ ਤਾਂ ਜਿਹੜਾ ਪ੍ਰੈਸ਼ਰ ਦੋਨਾਂ ਧਿਰਾਂ ਦੇ ਉੱਪਰ ਹੈ, ਕਿਤੇ ਨਾ ਕਿਤੇ ਉਸ ਪ੍ਰੈਸ਼ਰ ਨੂੰ ਲੈਸ ਕੀਤਾ ਜਾ ਸਕਦਾ ਹੈ, ਟਾਲ-ਮਟਾਲ ਕੀਤਾ ਜਾ ਸਕਦਾ ਹੈ। ਔਰ ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਮੋਰਚਾ ਲਗਾਤਾਰ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ, ਅਸੀਂ ਅੱਜ ਵੀ ਉਹਨਾਂ ਮੰਗਾਂ ਦੇ ਉੱਪਰ ਡਟੇ ਹੋਏ ਹਾਂ। ਅਸੀਂ ਇਸ ਗੱਲ ਦੀ ਹਮਾਇਤ ਨਹੀਂ ਕਰਦੇ ਕਿ ਰਸਤਾ ਬੰਦ ਹੋਣਾ ਚਾਹੀਦਾ। ਹਾਲਾਂਕਿ ਮੋਰਚੇ ਦੇ ਕਿਸੇ ਦੇ ਆਗੂ ਦੇ ਵੱਲੋਂ ਜਾਂ ਕਿਸੇ ਸਮਰਥਕ ਦੇ ਵੱਲੋਂ ਰਸਤਾ ਬੰਦ ਨਹੀਂ ਕੀਤਾ ਗਿਆ, ਬਲਕਿ ਪ੍ਰਸ਼ਾਸਨ ਦੇ ਵੱਲੋਂ ਆਪਣੀਆਂ ਕਾਨੂੰਨੀ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਰਸਤਾ ਬੰਦ ਕੀਤਾ ਗਿਆ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੋਰਟ ਦੇ ਵਿੱਚ ਸੁਣਵਾਈ ਹੋਣ ਤੋਂ ਪਹਿਲਾਂ ਰਸਤੇ ਦੇ ਬਾਰੇ ਮੋਰਚੇ ਦੇ ਆਗੂਆਂ ਦੇ ਨਾਲ ਪ੍ਰਸ਼ਾਸਨ ਦਾ ਕਿਸ ਤਰੀਕੇ ਦਾ ਹੱਲ ਨਿਕਲਦਾ ਹੈ, ਤਾਂ ਕੋਰਟ ਦੇ ਵਿੱਚ ਰਸਤਾ ਖੁੱਲ੍ਹਣ ਤੋਂ ਬਾਅਦ ਕਿਸ ਤਰੀਕੇ ਦੀ ਸੁਣਵਾਈ ਹੁੰਦੀ ਹੈ। ਭਵਿੱਖ ਦੇ ਵਿੱਚ ਵੀ ਪੂਰੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।